ਬੀਤੇ ਦਿਨਾਂ ਦੇ ਵਿੱਚ ਸ਼ੌਨ ਡੱਫੀ ਹੋਣਾ ਨੇ ਇੱਕ ਵਾਰੀ ਫਿਰ ਜਿਹੜੇ ਨਾਨ ਡੋਮਿਸਾਈਲਡ ਜਿਹੜੇ ਲਾਇਸੈਂਸ ਹੋਲਡਰ ਨੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੇ ਵਿੱਚ ਉਹਨਾਂ ਨੂੰ ਨਿਸ਼ਾਨੇ ਦੇ ਉੱਤੇ ਲਿਆ। ਉਹਨਾਂ ਨੇ ਫੋਰਨਰਸ, ਅਨਟ੍ਰੇਨਡ, ਅਨਪ੍ਰੋਫੈਸ਼ਨਲ ਇੱਦਾਂ ਦੇ ਵਰਡ ਵੀ ਜਿਹੜੇ ਆ ਉਹ ਉਹਨਾਂ ਦੇ ਲਈ ਵਰਤੇ ਜਿਹੜੇ ਉਹ ਹੈਗੇ ਆ। 20 ਫਰਵਰੀ ਨੂੰ ਸਕੱਤਰ ਜਿਹੜੇ ਸ਼ੌਨ ਡੱਫੀ ਤੇ FMCSA ਦੇ ਜਿਹੜੇ ਐਡਮਿਨਿਸਟ੍ਰੇਟਰ ਡੈਰਿਕ ਬਾਰਡਸ ਉਹਨਾਂ ਨੇ ਕਿਹਾ ਵੀ ਟਰੱਕਿੰਗ ਇੰਡਸਟਰੀ ਨੂੰ ਕਲੀਨ ਅਪ ਕਰਨ ਦੇ ਲਈ ਬਹੁਤ ਵੱਡੀਆਂ ਜਿਹੜੀਆਂ ਐਫਰਟਸ ਆ ਤੇ ਵੈਰਾਈਟੀ ਆਫ ਐਫਰਟਸ ਜਿਹੜੀ ਉਹ ਕਰਨ ਜਾ ਰਹੇ ਆ। ਉਹਨਾਂ ਨੇ ਕਿਹਾ ਵੀ ਪਿਛਲੇ ਸਾਲ ਦੇ ਵਿੱਚ ਐਡਮਿਨਿਸਟ੍ਰੇਸ਼ਨ ਫੋਕਸ ਕਰ ਰਿਹਾ ਸੀਗਾ ਨਾਨ ਡੋਮਿਸਾਈਲਡ CDL ਸਿਸਟਮ ਨੂੰ ਕਲੀਨ ਅਪ ਕਰਨ ਦੇ ਲਈ ਤੇ ਇਸ਼ੂ ਕਰ ਰਿਹਾ ਸੀ ਆਊਟ ਆਫ ਸਰਵਿਸ ਆਰਡਰਸ ਉਹਨਾਂ ਟਰੱਕ ਡਰਾਈਵਰਸ ਨੂੰ ਜਿਹੜੇ ਇੰਗਲਿਸ਼ ਪੜ੍ਹ ਤੇ ਬੋਲ ਨਹੀਂ ਸਕਦੇ ਸੀਗੇ। ਸੋ ਫਰਾਈਡੇ ਦੀ ਜਿਹੜੀ ਕਾਨਫਰੰਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਹੋਰ ਇਹਨਾਂ ਐਫਰਟਸ ਦੇ ਵਿੱਚ, ਇਹਨਾਂ ਕੋਸ਼ਿਸ਼ਾਂ ਦੇ ਵਿੱਚ ਵਾਧਾ ਕਰਨ ਜਾ ਰਹੇ ਹਾਂ ਤਾਂ ਜੋ ਅਮਰੀਕਨ ਟਰੱਕਿੰਗ ਦੀ ਜਿਹੜੀ ਇੰਟੀਗ੍ਰਿਟੀ ਆ ਉਸ ਨੂੰ ਮੁੜ ਬਹਾਲ ਕੀਤਾ ਜਿਹੜਾ ਹੋ ਜਾਵੇ। ਉਹ ਕਹਿੰਦੇ ਵੀ ਸੇਫਟੀ ਸਟੈਂਡਰਡ ਇਸ ਟਾਈਮ ਪੂਰੀ ਤਰ੍ਹਾਂ ਟੁੱਟ ਚੁੱਕੇ ਨੇ, ਕੋਲੈਪਸ ਹੋ ਚੁੱਕੇ ਨੇ ਤੇ ਫਰਾਡੂਲੈਂਟ ਕੈਰੀਅਰ ਤੇ ਅਨਕੁਆਲੀਫਾਈਡ ਸਕੂਲਸ ਦਾ ਬੋਲਬਾਲਾ ਜਿਹੜਾ ਹੈ ਉਹ ਇਸ ਟਾਈਮ ਵਧਿਆ ਹੋਇਆ ਆ। ਸੋ ਪਲਾਨ ਕੀ ਹੈ ਇਹਨਾਂ ਦਾ? ਜਿਹੜੇ FMCSA ਨੇ ਜਿਹੜਾ ਕੁਝ ਓਵਰਵਿਊ ਦਿੱਤਾ ਆ ਜੋ ਕਿ ਇਹ ਭਵਿੱਖ ਨੂੰ ਦੱਸ ਰਿਹਾ ਆ। ਇਹ ਮੈਂ ਨਹੀਂ ਬਣਾਇਆ, ਇਹ ਹਰਜੋਤ ਸਿੰਘ ਜੀ ਨੇ ਨਹੀਂ ਬਣਾਇਆ, ਇਹ ਕਿਸੇ ਪੰਜਾਬੀ ਟਰੱਕ ਡਰਾਈਵਰ ਨੇ ਨਹੀਂ ਜਿਹੜਾ ਇਹ ਬਣਾਇਆ। ਇਹ ਜਿਹੜਾ FMCSA ਜਿਹੜਾ ਜਿਸ ਦੇ ਅੰਡਰ ਸਾਰੀਆਂ ਜਿਹੜੀਆਂ ਕਮਰਸ਼ੀਅਲ ਡਰਾਈਵਿੰਗ ਆਪਰੇਸ਼ਨਸ ਜਿਹੜੇ ਚੱਲਦੇ ਆ, ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਸਕੱਤਰ DOT ਜਿਨ੍ਹਾਂ ਦੀਆਂ ਸਿਫਾਰਸ਼ਾਂ ਇਸ ਦੇ ਵਿੱਚ ਹੁੰਦੀਆਂ ਆ, ਉਹਨਾਂ ਨੇ ਜਿਹੜੀਆਂ ਇਹ ਚੀਜ਼ਾਂ ਦੱਸੀਆਂ ਆ। ਸੋ 4 ਚੀਜ਼ਾਂ ਜਿਹੜੀਆਂ ਉਹਨਾਂ ਨੇ ਦੱਸੀਆਂ, ਕਹਿੰਦੇ ਵੀ ਇੰਗਲਿਸ਼ ਓਨਲੀ ਸਟੈਂਡਰਡਸ ਕਰਨ ਜਾ ਰਹੇ ਆ। ਜਿੱਦਾਂ ਕੈਲੀਫੋਰਨੀਆ ਦੇ ਵਿੱਚ 20 ਤੋਂ ਵੱਧ ਭਾਸ਼ਾਵਾਂ 'ਚ ਅੱਗੇ ਤੁਸੀਂ ਡਰਾਈਵਿੰਗ ਲਾਇਸੈਂਸ ਦੇ ਟੈਸਟ ਦੇ ਸਕਦੇ ਸੀਗੇ, ਉਹ ਸਾਰੇ ਖਾਰਜ ਕਰਕੇ ਇਹਨਾਂ ਨੇ ਕਿਹਾ ਵੀ ਸਿਰਫ ਤੇ ਸਿਰਫ ਅੰਗਰੇਜ਼ੀ ਦੇ ਵਿੱਚ ਜਿਹੜਾ ਉਹ ਲਿਆ ਜਾਊਗਾ। ਤੇ ਕਹਿੰਦੇ ਵੀ ਏਜੰਸੀ ਉਹਨਾਂ ਟਰੱਕ ਡਰਾਈਵਰਸ ਨੂੰ ਆਊਟ ਆਫ ਸਰਵਿਸ ਕਰੇਗੀ ਜਿਹੜੇ ਪ੍ਰੋਫੀਸ਼ੀਐਂਟ ਨਹੀਂ ਹੈਗੇ ਇੰਗਲਿਸ਼ ਦੇ ਵਿੱਚ। FMCSA ਇੱਕ ਸਟੈਪ ਹੋਰ ਅੱਗੇ ਵਧਣਾ ਚਾਹੁੰਦੀ ਆ। ਉਹ ਕਹਿੰਦੇ ਵੀ ਜਿਨ੍ਹਾਂ ਨੂੰ ਆਊਟ ਆਫ ਸਰਵਿਸ ਕੀਤਾ ਹੈ ਉਹਨਾਂ ਦੇ CDL ਹੀ ਰਿਵੋਕ ਕਰ ਦਿਓ। ਸੋ ਇਹਦੇ ਵਿੱਚ ਨਵੀਂ ਐਡ ਜਿਹੜੀ ਇਹਨਾਂ ਨੇ ਕੀਤੀ ਹੈ ਇਸ ਪਲਾਨ ਦੇ ਵਿੱਚ। ਨਵਾਂ ਰਜਿਸਟ੍ਰੇਸ਼ਨ ਸਿਸਟਮ ਕਹਿੰਦੇ ਵੀ ਅਸੀਂ ਲਿਆਉਣ ਜਾ ਰਹੇ ਹਾਂ। ਕਹਿੰਦੇ ਵੀ ਜਿਹੜਾ ਪੁਰਾਣਾ 40 ਸਾਲ ਪੁਰਾਣਾ ਜਿਹੜਾ ਰਜਿਸਟ੍ਰੇਸ਼ਨ ਸਿਸਟਮ ਆ, ਜਿਹੜਾ ਬਾਇਓਮੈਟ੍ਰਿਕ ਦੇ ਉੱਤੇ ਰਿਲਾਈ ਕਰਦੇ ਆ, ਉਸ ਨੂੰ ਬਦਲਣ ਦੇ ਲਈ ਤੇ ਉਸ ਨੂੰ ਅਪਗ੍ਰੇਡ ਕਰਨ ਦੇ ਲਈ ਕਾਰਵਾਈ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ। ਨਵਾਂ ਸਿਸਟਮ ਕਹਿੰਦੇ ਵੀ ਸਟ੍ਰੀਮਲਾਈਨ ਕਰੂਗਾ ਸਾਰੇ ਪ੍ਰੋਸੈਸ ਨੂੰ ਤੇ ਜਿਹੜੀ ਫਰਾਡ ਹੁੰਦਾ ਆ ਇਸ ਦੀ ਆੜ ਦੇ ਵਿੱਚ, ਪੁਰਾਣੇ ਸਿਸਟਮ ਦੀ ਆੜ ਦੇ ਵਿੱਚ, ਉਸ ਨੂੰ ਅਸੀਂ ਜਿਹੜਾ ਉਹ ਖਤਮ ਕਰਨਾ ਆ। ਫਰਾਡ ਕ੍ਰੈਕਡਾਊਨ ਦੇ ਲਈ ਕਹਿੰਦੇ ਵੀ ਜਿਹੜੇ ਮੋਟਰ ਕੈਰੀਅਰ ਆ ਉਹਨਾਂ ਨੂੰ ਰਿਕਵਾਇਰਡ ਹੋਊਗਾ ਫਿਜ਼ੀਕਲ ਲੋਕੇਸ਼ਨ ਦੇ ਵਿੱਚ ਜਿੱਥੇ ਉਹ ਰੈਕਰਡਸ ਰੱਖਦੇ ਨੇ ਵੀ 48 ਘੰਟਿਆਂ ਦੇ ਵਿੱਚ ਉਹਨਾਂ ਦੀ ਉੱਥੇ ਇਨਸਪੈਕਸ਼ਨ ਹੋਵੇ। ਸੋ ਇਹ ਨਹੀਂ ਵੀ ਹੁਣ PO ਬਾਕਸ ਨੰਬਰ ਲੈ ਕੇ ਤੇ ਤੁਹਾਡਾ ਜਿਹੜਾ ਉਹ ਸਰ ਜਾਊਗਾ। ਕਹਿੰਦੇ ਵੀ ਫਿਜ਼ੀਕਲ ਲੋਕੇਸ਼ਨ ਵੀ ਹੋਵੇ ਤੇ ਉਸ ਦੀ ਜਿਹੜੀ ਇਨਸਪੈਕਸ਼ਨ 48 ਘੰਟਿਆਂ ਦੇ ਵਿੱਚ ਜਿਹੜੀ ਉੱਥੇ ਜਾ ਕੇ ਤੁਹਾਨੂੰ ਕਰਾਉਣੀ ਜਿਹੜੀ ਉਹ ਪਿਆ ਕਰੂਗੀ ਜੇ ਕਿਤੇ ਕੋਈ ਐਕਸੀਡੈਂਟ ਜਾਂ ਜਦੋਂ ਵੀ ਜੇ ਕਿਤੇ ਆਡਿਟ ਆਉਂਦਾ ਆ। ਇੱਕ ਆਪਰੇਸ਼ਨ ਸੇਫ ਡਰਾਈਵ ਆ, ਉਸ ਨੂੰ ਕਹਿੰਦੇ ਵੀ ਅਸੀਂ ਐਕਸਪੈਂਡ ਕਰਨ ਜਾ ਰਹੇ ਹਾਂ ਹੋਰ ਵੀ ਜ਼ਿਆਦਾ ਸਟੇਟਸ 'ਚ। ਜਿੱਦਾਂ ਆਪਾਂ ਮਿਡਵੈਸਟ ਦੀਆਂ ਸਟੇਟਸ ਦੇ ਵਿੱਚ, ਫਲੋਰੀਡਾ, ਟੈਕਸਸ ਦੇ ਵਿੱਚ ਸੁਣਦੇ ਸੀਗੇ, ਓਕਲਾਹੋਮਾ, ਵਾਇਓਮਿੰਗ ਵਾਲੇ, ਹੋਰ ਕਈ ਇਲਾਕਿਆਂ ਦੇ ਵਿੱਚ, ਇੰਡੀਆਨਾ ਦੇ ਵਿੱਚ ਵੀ ਉੱਥੇ ਬੰਦਿਆਂ ਨੂੰ ਪੁੱਲ ਓਵਰ ਕਰਦੇ ਆ, ਉਹਨਾਂ ਦੀ ਜਿਹੜਾ ਚੈੱਕ ਕੀਤਾ ਜਾ ਰਿਹਾ ਆ। ਸੋ ਇਹ ਕਹਿ ਰਹੇ ਆ ਵੀ ਇਸ ਆਪਰੇਸ਼ਨ ਸੇਫ ਡਰਾਈਵ ਨੂੰ ਹੋਰ ਵੀ ਜ਼ਿਆਦਾ ਸੂਬਿਆਂ ਦੇ ਵਿੱਚ ਉਹ ਐਕਸਪੈਂਡ ਕਰਨ ਜਾ ਰਹੇ ਆ। ਕਹਿੰਦੇ ਵੀ ਸਟਿੰਗ ਆਪਰੇਸ਼ਨਸ ਹੁਣ FMCSA ਕਰਿਆ ਕਰੂਗੀ। ਜਿਹੜੀਆਂ CDL ਮਿਲਸ ਬੇਸਿਕਲੀ ਜਿਹੜੇ ਟਰੱਕ ਡਰਾਈਵਿੰਗ ਸਕੂਲਸ ਕਹਿ ਲਓ ਵੀ ਜਿਸ ਤਰੀਕੇ ਦੇ ਨਾਲ ਚੱਲ ਰਹੇ ਸੀ, ਉਹਨਾਂ ਨੂੰ ਸ਼ਟ ਡਾਊਨ ਕਰਨ ਦੇ ਲਈ ਤੇ ਅਨਕੁਆਲੀਫਾਈਡ ਟਰੱਕ ਡਰਾਈਵਰਸ ਜਿੱਥੇ ਜਿਹੜੇ ਲਗਾਤਾਰ ਕਹਿੰਦੇ ਵੀ ਬਣ ਰਹੇ ਆ। ਤੇ ਕਹਿੰਦੇ ਵੀ ਏਜੰਸੀ ਹੁਣ ਕਿਸੇ ਵੀ ਸਕੂਲ ਨੂੰ ਸੈਲਫ ਸਰਟੀਫਾਈ ਕਰਨ ਤੋਂ ਰੋਕੇਗੀ। ਸੋ ਨੋ ਲੋਂਗਰ ਵਿਲ ਅਲਾਉ ਟ੍ਰੇਨਿੰਗ ਸਕੂਲ ਟੂ ਸੈਲਫ ਸਰਟੀਫਾਈ, ਵੀ ਆਪਣੇ ਪੱਧਰ ਦੇ ਉੱਤੇ ਨਹੀਂ ਕਹਿਣਗੇ ਵੀ ਹਾਂ ਜੀ ਅਸੀਂ ਸਰਟੀਫਾਈਡ ਆ ਤੇ ਬਾਅਦ ਚ ਕੰਮ ਜਿਹੜਾ ਉੱਥੇ ਕੁਝ ਹੋਰ ਹੋਊਗਾ। ਕਮਿਲੀਅਨ ਕੈਰੀਅਰਸ ਨੂੰ ਆਇਡੈਂਟੀਫਾਈ ਤੇ ਸ਼ਟ ਡਾਊਨ ਕਰਨ ਦੇ ਲਈ ਜਿਹੜੇ ਕਿ ਕਈ DOT ਨੰਬਰਸ ਦੇ ਨਾਲ ਚੱਲ ਰਹੇ ਆ, ਉਹਨਾਂ ਦੇ ਉੱਤੇ ਵੀ ਕਹਿੰਦੇ ਵੀ ਲੀਕ ਜਿਹੜੀ ਉਹ ਮਾਰਨੀ ਆ। ਤੇ ਡਰਾਈਵਰ ਸੇਫਟੀ ਦੇ ਲਈ, HOS ਦੇ ਲਈ ਉਹ ਕਹਿੰਦੇ ਵੀ ਜਿਹੜੇ ELD ਮੈਨੂਫੈਕਚਰਰਸ ਆ ਉਹਨਾਂ ਦੇ ਉੱਤੇ ਕ੍ਰੈਕਡਾਊਨ ਕਰਨਾ ਆ ਤੇ ਹੋਰ ਵੀ ਜ਼ਿਆਦਾ ਜਿਹੜੀ ਵੈਟਿੰਗ ਆ ਉਹ ਕੀਤੀ ਜਿਹੜੀ ਉਹ ਜਾਊਗੀ। ਸੋ CDL ਟ੍ਰੇਨਿੰਗ ਸਕੂਲ ਮੈਨੂਫੈਕਚਰਰਸ ਜਿਨ੍ਹਾਂ ਨੂੰ ਅਲਾਓ ਕੀਤਾ ਜਾ ਰਿਹਾ ਆ ਸੈਲਫ ਸਰਟੀਫਾਈ ਜਿਹੜਾ ਕਰਨ ਦੇ ਲਈ,
ਕਹਿੰਦੇ ਵੀ ਇਹਨਾਂ ਨੇ ਸੈਲਫ ਸਰਟੀਫਾਈ ਦੇ ਚੱਕਰ 'ਚ ਕਈ ਜਿਹੜੀਆਂ ਫਾਲਟੀ ਡਿਵਾਈਸਿਸ ਆ ਉਹ ਮਾਰਕੀਟ ਦੇ ਵਿੱਚ ਜਿਹੜੀਆਂ ਉਹ ਪਹੁੰਚ ਚੁੱਕੀਆਂ ਆ। ਸੋ ਇਹਨਾਂ ਦੇ ਉੱਤੇ ਵੀ ਕਰੈਕਡਾਊਨ ਕਰੂਗਾ। ਸੋ ਕਾਫੀ ਹਰਜੋਤ ਸਿੰਘ ਜੀ ਕਈ ਇਲਾਕਿਆਂ ਤੋਂ, ਕਈ ਕਹਿ ਲਓ ਵੀ ਐਂਗਲਸ ਤੋਂ ਇਹਨਾਂ ਨੇ ਜਿਹੜਾ ਆਪਣਾ ਨਵਾਂ FMCSA ਨੇ ਜਿਹੜਾ ਪਲਾਨ ਜਾਰੀ ਕੀਤਾ ਆ, ਕਾਫੀ ਜ਼ਿਆਦਾ ਸਖਤੀ ਜਿਹੜੀ ਇਸ ਦੇ ਵਿੱਚ ਆਲਰੇਡੀ ਹੋਈ ਪਈ ਆ, ਹੋਰ ਵੀ ਜ਼ਿਆਦਾ ਸਖਤੀ ਦੀ ਜਿਹੜੀ ਇਸ ਦੇ ਵਿੱਚ ਇਹ ਗੱਲ ਕਰ ਰਹੇ ਹੈਗੇ। ਜੀ, ਬਿਲਕੁਲ।